ਮੰਗਲ ਵਾਲੇ ਦਿਨ ਨਾ ਮੈਨੂੰ ਨੋਟੀਫਿਕੇਸ਼ਨ ਇੱਕ ਆਇਆ ਸੀ ਕਿ ਜਿੰਨਾ ਪਾਕਿਸਤਾਨ ਦੇ ਵਿੱਚ ਜਿੰਨਾ ਪੋਸਟਾਈਲ ਵਾਸਤੇ ਇਹਨਾਂ ਨੇ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਨੇ, ਕੋਰੀਅਰ ਸਰਵਿਸ। ਲੇਕਿਨ ਮੈਂ ਇਹਦੇ ਤੇ ਵੀਡੀਓ ਤਾਂ ਨਹੀਂ ਸਾਹਮਣੇ ਆ ਰਿਹਾ, ਮੈਂ ਕਿਹਾ ਇੱਕ ਵਾਰੀ ਕਨਫਰਮੇਸ਼ਨ ਹੋ ਜੇ ਕਿ ਪਾਕਿਸਤਾਨ ਪਤਾ ਲੱਗ ਜਾਏ ਕਿ ਹਾਂਜੀ ਵਾਕਈ ਇਹ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ। ਅੱਛਾ। ਮੈਂ ਇੱਕ ਦੋਸਤ ਨੂੰ ਭੇਜਿਆ ਸੀ ਗੁਜਰਾਤ ਵਿੱਚ ਕਿ ਉਹ ਪਤਾ ਕਰਕੇ ਆਵੇ ਤੇ ਕੀ ਹਿਸਾਬ ਕਿਤਾਬ ਹੈ ਉੱਥੇ। ਲੇਕਿਨ ਉਹਨੇ ਦੱਸਿਆ ਕਿ ਅਜੇ ਤੱਕ ਫਿਲਹਾਲ ਉਹਨਾਂ ਨੇ ਸਰਵਿਸ ਸ਼ੁਰੂ ਨਹੀਂ ਕੀਤੀ ਹੈ। ਹੋ ਸਕਦਾ ਹੈ ਅਗਲੇ ਵੀਕ ਵਿੱਚ ਜਾਂ ਅਗਲੇ ਮਹੀਨੇ 'ਚ ਸ਼ੁਰੂ ਕਰਨ, ਲੇਕਿਨ ਅਜੇ ਤੱਕ ਉਹਨਾਂ ਕੋਲ ਇੰਸਟਰਕਸ਼ਨ ਨਹੀਂ ਹੈ ਕੋਈ ਵੀ। ਤੇ ਜੋ ਇੰਸਟਰਕਸ਼ਨ ਆਉਂਦੀਆਂ ਫਿਰ ਕੀ ਨਾਮ ਹੈ ਉਹ ਕੰਮ ਸ਼ੁਰੂ ਕਰ ਦੇਣਗੇ। ਤੇ ਸਭ ਤੋਂ ਪਹਿਲੇ ਤੇ ਬਾਕੀ ਗਵਰਨਮੈਂਟ ਆਫ ਪਾਕਿਸਤਾਨ ਹੈ, ਫਾਰਮ ਮਿਨਿਸਟਰ ਉਹਨਾਂ ਦਾ ਸ਼ੁਕਰੀਆ ਕਿ ਉਹ ਡੋਰ ਸਟੈਪ ਸਰਵਿਸਿਜ਼ ਦੇ ਰਹੇ ਨੇ ਅਪੋਸਟਾਈਲ ਦੀਆਂ। ਤੇ ਬਾਕੀ ਜਿਹੜੀ ਫੀਸ ਦੀ ਡਿਟੇਲ ਹੈ ਉਹ ਮੇਰੇ ਖਿਆਲ ਨਾਲ ਬਾਕੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੇ ਮੁਤਾਬਕ ਜਨਾ ਗ੍ਰੇ ਇੰਟਰਨੈਸ਼ਨਲ, ਲੈਪਰਡ, ਉਸ ਤੋਂ ਬਾਅਦ ਐਕਸੀਲੈਂਟ ਕੋਰੀਅਰ TCS ਚਲਾਵੇ, ਉਸ ਤੋਂ ਬਾਅਦ MNP ਕੋਰੀਅਰ ਸਰਵਿਸ ਜਿਹੜੀ ਹੈ, ਤੇ ਬਸ ਤੋਂ ਬਾਅਦ ਜਿਹੜੀ TCS ਜਿਹੜੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਪਾਕਿਸਤਾਨ ਦੇ ਵਿੱਚ। ਇਹ ਜਿਹਨਾਂ 5 ਨੇ ਜਿਹੜੀਆਂ ਸਰਵਿਸਿਜ਼ ਦੇ ਰਹੀਆਂ ਨੇ ਜਿਨ੍ਹਾਂ ਤੱਕ ਕੰਟਰੈਕਟ ਹੋਇਆ ਵੇ। ਲੇਕਿਨ ਅਜੇ ਫਿਲਹਾਲ ਜਿਹੜੇ ਨੇ ਨਾ ਸੈਂਟਰ ਨੇ ਇਹਨਾਂ ਦੇ ਉਹ ਕੰਸਟਰਕਸ਼ਨ ਨਹੀਂ ਆਈਆਂ ਫਿਲਹਾਲ। ਜੋ ਵੀ ਕੋਈ ਇੰਸਟਰਕਸ਼ਨ ਉਹਨਾਂ ਕੋਲ ਆਉਣਗੀਆਂ ਉਸ ਤੋਂ ਬਾਅਦ ਫਿਰ ਕੰਮ ਸ਼ੁਰੂ ਕਰ ਦੇਣਾ। ਐਸੀ ਤਾਂ ਤੁਹਾਨੂੰ ਅੰਦਾਜ਼ਾ ਕਿ ਜਦੋਂ ਵੀ ਕੋਈ ਗਵਰਨਮੈਂਟ ਨੋਟੀਫਿਕੇਸ਼ਨ ਜਾਰੀ ਹੁੰਦਾ ਉਹਨੇ ਇੱਕ ਥਰੂ ਪ੍ਰੋਪਰ ਚੈਨਲ ਜਾਣਾ ਹੁੰਦਾ। ਬਾਕੀ ਫਿਰ ਉਹਨਾਂ ਨੇ ਜਿਹੜੇ ਕੋਰੀਅਰ ਸਰਵਿਸਿਜ਼ ਨੇ ਉਹਨਾਂ ਨੇ ਆਪਣਾ ਵੀ ਤੇ ਇੱਕ ਸੈਟਅਪ ਬਣਾਉਣਾ ਤੇ ਤਕਰੀਬਨ ਮੇਰਾ ਖਿਆਲ ਹੈ 15 ਤੋਂ 20 ਦਿਨ ਮਿਨੀਮਮ ਲੱਗ ਜਾਂਦੇ, ਕਿਉਂਕਿ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਨਾ ਉਹ 8 ਤਰੀਕ ਦਾ ਜਾਰੀ ਹੋਇਆ ਜਿਹੜਾ ਮੇਰੇ ਕੋਲ ਸ਼ੋ ਹੋ ਰਿਹਾ। ਠੀਕ ਹੈ, ਪੂਰਾ ਹਫਤਾ ਗੁਜ਼ਰ ਚੁੱਕਿਆ ਹੈ ਤੇ ਹੁਣ ਕੱਲ ਮੈਂ ਫਿਰ ਇੱਕ ਦੋਸਤ ਨੂੰ ਭੇਜਾਂਗਾ, ਦੇਖੋ ਕੀ ਪਤਾ ਲੱਗਦਾ ਵੇ। ਪਰ ਜਿਹੜੇ ਚਾਰਜਿਸ ਫੀਸ ਨੇ ਜਿਹੜੇ ਇਹਦੇ ਫੀਸਿਸ ਵਗੈਰਾ ਨੇ ਇਹਦੀਆਂ ਉਹ ਨੇ ਜਨਾਬ, ਜੇ ਤੁਸੀਂ ਇਸਲਾਮਾਬਾਦ, ਕਰਾਚੀ ਜਾਂ ਲਾਹੌਰ ਚੋਂ ਕਰਾ ਰਹੇ ਹੋ ਤੇ ਫਿਰ 1000 ਰੁਪਏ ਫੀਸ ਹੈ, ਤੇ ਨਾਲ ਜਿਹੜਾ ਐਡੀਸ਼ਨਲ ਜਿਹੜਾ ਡਾਕੂਮੈਂਟ ਹੈ ਉਹਦੀ 200 ਰੁਪਏ ਫੀਸ ਹੈ। ਅਗਰ ਤੁਸੀਂ ਕਿਸੇ ਹੋਰ ਜਨਾ ਸ਼ਹਿਰ ਤੋਂ ਕਰਵਾ ਰਹੇ ਹੋ ਤੇ ਉਹਦੀ 1500 ਰੁਪਏ ਫੀਸ ਹੈ, ਤੇ ਨਾਲ ਅਗਰ ਤੁਸੀਂ ਐਡੀਸ਼ਨਲ ਕੋਈ ਡਾਕੂਮੈਂਟ ਕਰਵਾਉਂਦੇ ਹੋ ਤੇ 3 ਡਾਕੂਮੈਂਟਾਂ ਤੱਕ ਜਨਾ 1500 ਰੁਪਏ ਫੀਸ ਹੈ, ਤੇ ਨਾਲ ਕੋਈ ਐਡੀਸ਼ਨਲ ਜਨਾ ਡਾਕੂਮੈਂਟ ਤੁਸੀਂ ਕਰਵਾਉਂਦੇ ਹੋ ਤਾਂ ਉਹ 300 ਰੁਪਏ ਫੀਸ ਉਹਦੀ ਵੱਖਰੀ ਚਾਰਜ ਕੀਤੀ ਜਾਏਗੀ। ਠੀਕ ਹੈ ਨਾ, ਪਲੱਸ ਕੋਰੀਅਰ ਸਰਵਿਸਿਜ਼ ਚਾਰजेस ਵੀ ਲੈ ਦੇਣਾ ਨਾ। ਨਹੀਂ ਟੋਟਲ ਦੇਖੋ, ਅਗਰ ਤੁਸੀਂ ਇਸਲਾਮਾਬਾਦ, ਲਾਹੌਰ ਜਾਂ ਕਰਾਚੀ ਵਿੱਚ ਹੋ ਤੇ ਫਿਰ ਤੁਹਾਡੇ ਕੋਲ 1000 ਰੁਪਏ ਜਨਾ ਚਾਰਜ ਕੀਤਾ ਜਾਏਗਾ। ਅੱਛਾ, ਸਹੀ ਹੋ ਗਿਆ। ਤੇ 3 ਡਾਕੂਮੈਂਟ ਵਾਸਤੇ। 3 ਡਾਕੂਮੈਂਟ ਅਗਰ ਚੌਥਾ ਹੋਏਗਾ ਤੇ ਫਿਰ ਨਾਲ ਤੁਹਾਡੇ ਕੋਲ 200 ਰੁਪਏ ਐਕਸਟਰਾ। 200 ਐਕਸਟਰਾ ਮਤਲਬ ਪਰ ਡਾਕੂਮੈਂਟ। ਅਗਰ ਤੁਸੀਂ ਕਿਸੇ ਹੋਰ ਸਿਟੀ ਵਿੱਚ ਹੋ ਤੇ ਉਹਦੇ ਵਾਸਤੇ ਤੁਹਾਡੇ ਕੋਲ 1500 ਰੁਪਏ ਚਾਰਜ ਕੀਤਾ ਜਾਏਗਾ 3 ਡਾਕੂਮੈਂਟ ਵਾਸਤੇ। ਸਹੀ ਹੋ ਗਿਆ। ਨਾਲ ਕੋਈ ਐਡੀਸ਼ਨਲ ਹੋਏਗਾ ਉਹਦੇ ਚਾਰजेस ਜਨਾ 300 ਰੁਪਏ ਪਰ ਡਾਕੂਮੈਂਟ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਆਫਿਸ ਤੋਂ ਕਿ ਨਾਮ ਹੈ ਤੁਹਾਡੇ ਜਨਾ ਘਰ ਆ ਜਾਏ ਵਾਪਸ, ਜਦੋਂ ਮੋਹਰ ਲੱਗੇ ਤੇ ਵਾਪਸ ਤੁਹਾਡੇ ਘਰ ਆ ਜਾਵੇ, ਤੇ ਉਹਦੇ ਚਾਰजेस ਨੇ ਅਗਰ ਤੁਸੀਂ ਇਸਲਾਮਾਬਾਦ, ਲਾਹੌਰ ਜਾਂ ਕਰਾਚੀ ਤੋਂ ਕਰ ਰਹੇ ਹੋ ਤੇ ਉਹ ਨੇ 1100 ਰੁਪਏ, ਤੇ ਨਾਲ ਜਿਹੜਾ ਚੌਥਾ ਡਾਕੂਮੈਂਟ ਹੋਏਗਾ ਉਹਦੇ ਵਾਸਤੇ 200 ਰੁਪਏ ਲੈਣਗੇ ਐਕਸਟਰਾ। ਤੇ ਜੇ ਤੁਸੀਂ ਕਿਸੇ ਹੋਰ ਸਿਟੀ ਤੋਂ ਤੇ ਫਿਰ ਤੁਹਾਡੇ ਕੋਲ ਲੈਣਗੇ 1700 ਰੁਪਏ। 1700 ਰੁਪਏ ਹਾਂ, ਤੇ ਨਾਲ ਉਹ ਜਿਹੜਾ ਐਡੀਸ਼ਨਲ ਡਾਕੂਮੈਂਟ ਹੈ ਨਾ ਉਹ ਤੁਹਾਨੂੰ ਮਿਲੇਗਾ 300 ਵਿੱਚ। 300। ਠੀਕ ਹੈ ਨਾ। ਅੱਗੋਂ ਜਿਹੜੇ ਪੋਸਟਾਈਲ ਦੀ ਜਿਹੜੀ ਫੀਸ ਹੈ ਨਾ ਉਹ ਕਾਫੀ ਦੋਸਤ ਪੁੱਛਦੇ ਸਨ ਕਿ ਉਹਦੀ ਕੀ ਫੀਸ ਹੈ। ਤੇ ਉਹ ਜਨਾਬ ਜਿਹੜਾ ਪਰਸਨਲ ਤੇ ਐਜੂਕੇਸ਼ਨਲ ਜਿਹੜਾ ਡਾਕੂਮੈਂਟ ਹੈ ਨਾ ਉਹ ਪਰ ਡਾਕੂਮੈਂਟ 3000 ਰੁਪਏ। ਉਸ ਤੋਂ ਬਾਅਦ ਜਿਹੜੇ ਲੀਗਲ ਡਾਕੂਮੈਂਟ ਨੇ ਜਿਹੜੇ ਬਾਹਰ ਬੰਦੇ ਨੇ ਜਿਨ੍ਹਾਂ ਨੇ ਨੈਸ਼ਨੈਲਿਟੀ ਵਗੈਰਾ ਅਪਲਾਈ ਕਰਨੀ ਹੈ, ਬਰਥ ਸਰਟੀਫਿਕੇਟ, ਉਹਦੀ ਚੀਜ਼ਾਂ, ਠੀਕ ਹੈ ਨਾ, ਕਰੈਕਟ ਸਰਟੀਫਿਕੇਟ ਵਗੈਰਾ ਚੀਜ਼ਾਂ, ਉਹ 4500 ਰੁਪਏ ਪਰ ਡਾਕੂਮੈਂਟ। 4500 ਰੁਪਏ ਪਰ 4500 ਜਨਾ ਪਰ ਡਾਕੂਮੈਂਟ। ਤੇ ਜਿਹੜਾ ਕਮਰਸ਼ੀਅਲ ਜਿਹੜਾ ਨਾ ਉਹ ਡਾਕੂਮੈਂਟ ਨੇ ਨਾ ਬਿਜ਼ਨਸ ਵਾਸਤੇ ਜਾਂ ਕੋਈ ਜਿਹੜਾ ਚੀਜ਼ਾਂ ਵਾਸਤੇ ਉਹ 12000 ਰੁਪਏ ਪਰ ਡਾਕੂਮੈਂਟ। 12000 ਰੁਪਏ ਪਰ ਡਾਕੂਮੈਂਟ। ਠੀਕ ਹੈ। ਮਸਲਨ ਕਿ ਜਿਹੜੇ ਬੰਦੇ ਸਮਝ ਲਓ ਕਿ ਨੇ ਜਿਹੜੇ ਬੰਦੇ ਸਪੇਨ ਜਾਂ ਇਟਲੀ ਵਗੈਰਾ ਦੇ ਜਿਨ੍ਹਾਂ ਨੇ ਨੈਸ਼ਨੈਲਿਟੀਆਂ ਵਗੈਰਾ ਅਪਲਾਈ ਕਰਨੀਆਂ ਨੇ ਉਹਨਾਂ ਨੂੰ ਤਕਰੀਬਨ ਕਹਿ ਲਓ ਕਿ 4500 ਫੀ ਡਾਕੂਮੈਂਟ ਦੇ ਹਿਸਾਬ ਨਾਲ ਤਕਰੀਬਨ 13500 ਰੁਪਏ ਆਇਆ ਪੈ ਗਿਆ, ਤੇ 1500 ਰੁਪਏ ਜਨਾ ਡਿਲੀਵਰੀ ਚਾਰजेस ਵਗੈਰਾ ਤਕਰੀਬਨ 15000 ਤੇ ਗੱਲ ਚੱਲੀ। 1501 ਤੇ 13500 ਤੇ ਮੇਰਾ ਖਿਆਲ ਠੀਕ ਹੈ 15000 ਵਿੱਚ ਕਿੰਨਾ ਤੁਹਾਡੇ ਡਾਕੂਮੈਂਟ ਆਉਂਦੇ। ਜਿਹੜੇ ਇੱਥੇ ਟੈਸਟ ਕਰਦੇ ਸਨ ਉਹ ਵੀ ਤਕਰੀਬਨ ਇੰਨੀ ਚਾਰਜ ਕਰਦੇ ਸਨ, ਲੇਕਿਨ ਉਹਦੇ ਵਿੱਚ ਪਲੱਸ ਜਿਹੜਾ ਤੁਸੀਂ ਪਹਿਲੇ ਕਰਦੇ ਸੋ ਡਾਕੂਮੈਂਟਸ ਬਣਵਾ ਕੇ ਫਿਰ ਪਾਕਿਸਤਾਨ ਭੇਜਣਾ, ਉਸ ਤੋਂ ਬਾਅਦ ਫਾਰਨ ਆਫਿਸ ਤੋਂ ਟੈਸਟ ਕਰਵਾਉਣਾ, ਫਾਰਨ ਆਫਿਸ ਤੋਂ ਬਾਅਦ ਫਿਰ ਐਮਬੈਸੀ ਤੋਂ ਟੈਸਟ ਕਰਵਾਉਣਾ। ਉਹ ਜਿਹੜਾ ਤੁਹਾਡਾ ਪ੍ਰੋਸੈਸ ਹੈ ਨਾ ਉਹ ਇੱਕ ਚੀਜ਼ ਜਿਹੜੀ ਹੈ ਨਾ ਮੈਨੂੰ ਕਨਫਰਮ ਨਹੀਂ ਹੋ ਰਹੀ ਹੈ ਕਿ ਪੋਸਟਾਈਲ ਤੋਂ ਪਹਿਲਾਂ ਤੁਸੀਂ ਫਾਰਨ ਆਫਿਸ ਤੋਂ ਟੈਸਟ ਕਰਾਉਣਾ ਹੈ ਜਾਂ ਨਾਰਮਲ ਪਹਿਲਾਂ ਹੁੰਦਾ ਸੀ ਜਾਂ ਨਹੀਂ ਕਰਵਾਉਣਾ ਹੈ। ਉਹਦੇ ਬਾਰੇ ਮੈਨੂੰ ਨਾ ਮੈਂ ਕਾਫੀ ਦੋਸਤਾਂ ਨੂੰ ਪੁੱਛਿਆ ਵੇ, ਲੇਕਿਨ ਅਜੇ ਤੱਕ ਕਿਸੇ ਮੈਨੂੰ ਨਾ ਕਨਫਰਮ ਨਹੀਂ ਕੀਤਾ ਹੈ ਇਸ ਚੀਜ਼ ਬਾਰੇ। ਇੱਕ ਦੇਖੋ
ਲੌਜੀਕਲ ਇੱਕ ਚੀਜ਼ ਹੈ ਕਿ ਜਿਹੜਾ ਪੋਸਟਾਈਲ ਹੈ ਉਹ ਵੀ ਤਾਂ ਫਾਰਨ ਆਫਿਸ ਹੀ ਪੈਕ ਕਰਦਾ ਨਾ ਆਫਰ। ਇੱਕ ਉਹ ਇਹ ਡਾਕੂਮੈਂਟਸ ਨੂੰ ਅਟੈਸਟੇਸ਼ਨ ਕਰਵਾਉਣ ਦਾ ਇੱਕ ਉਹ ਤਰੀਕਾ ਕਾਰ ਹੈ। ਪਹਿਲੇ ਉਹ ਉਸ ਤਰੀਕੇ ਨਾਲ ਹੁੰਦੇ ਸਨ, ਜਿਹੜਾ ਪਹਿਲਾ ਪੁਰਾਣਾ ਤਰੀਕਾ ਤੇ ਉਹਨਾਂ ਪੋਸਟਾਈਲ ਹੈ, ਮਤਲਬ ਮਾਡਰਨ ਕਹਿ ਲਓ ਜਾਂ ਤੁਹਾਡੀ ਹਾਂ ਉਹ ਤੇ ਹੈ। ਮੁਆਇਦਾ ਹੋ ਗਿਆ ਉਸ ਵਜ੍ਹਾ ਨਾਲ ਕਰਕੇ, ਮੇਰਾ ਖਿਆਲ ਇਹ ਨਹੀਂ ਕਰਵਾਉਣਾ। ਮੇਰਾ ਵੀ ਖਿਆਲ ਇਹੀ ਹੈ, ਲੇਕਿਨ ਕਨਫਰਮੇਸ਼ਨ ਜੇ ਦੇਣਾ ਅਗਰ ਕਿਸੇ ਨੂੰ ਦੋਸਤ ਨੂੰ ਪਤਾ ਹੋਵੇ ਤੇ ਉਹ ਦੇਣਾ, ਉਹ ਪਲੀਜ਼ ਜ਼ਰੂਰ ਦੱਸ ਦੇ, ਕਮੈਂਟ ਸੇ ਜ਼ਰੂਰ ਕਰੇਗਾ।